ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਰਾਮ ਮੰਦਿਰ ਵਿੱਚ ਭਗਵਾਨ ਰਾਮ ਦੀ ਮੂਰਤੀ ਸਥਾਪਿਤ ਕਰਨ ਦੇ ਨਾਮ ਦੇ ਥੱਲੇ ਹਿੰਦੂ ਧਮੀਆਂ ਵੱਲੋਂ ਕਾਫੀ ਜਿਹੜੀ ਕੁੱਕੜ ਕੀ ਜਿਹੜੀ ਹੈ ਉਡਾਈ ਗਈ ਹੈ ਔਰ ਬਹੁਤ ਗਿਣਤੀ ਹਿੰਦੂਆਂ ਦੀ ਕਮਜ਼ੋਰ ਮਾਨਸਿਕਤਾ ਤੇ ਕਮਜ਼ੋਰ ਸੱਭਿਆਚਾਰ ਵੀ ਸਾਹਮਣੇ ਆਇਆ ਔਰ ਸਾਡੀ ਭੈਣ ਅਮਨਜੋਤ ਕੌਰ ਜੀ ਹੋਰਾਂ ਨੇ ਸਿੱਖ ਸਭਿਅਤਾ ਦੀ ਖੂਬਸੂਰਤੀ ਅਤੇ ਉਚਾਰਨ ਸੰਬੰਧੀ ਜਿਹੜੀ ਲਿਖਤ ਸਾਨੂੰ ਭੇਜੀ ਜਿਹੜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕਿਸੇ ਦਾ ਵੀ ਧਰਮ ਜਾਂ ਜ਼ਬਾਨ ਜਾਂ ਉਹਨਾਂ ਦੀ ਵਿਰਾਸਤ ਜਾਂ ਉਹਨਾਂ ਦਾ ਰਹਿਣ ਸਹਿਣ ਉੱਠਣ ਬੈਠਣ ਜਿਸ ਦੇ ਲਈ ਫਾਰਸੀ ਵਾਲਿਆਂ ਨੇ 3 ਲਫ਼ਜ਼ ਘੜੇ ਦਸਤਾਰ ਗੁਫਤਾਰ ਰਫਤਾਰ ਕਿ ਕਿਸੇ ਨੂੰ ਤੁਸੀਂ ਪਰਖਣਾ ਤੇ ਇਹ 3 ਚੀਜ਼ਾਂ ਜਿਹੜੀਆਂ ਨੇ ਉਹ ਇੱਕ ਰਿਫਲੈਕਟਿਵ ਹੁੰਦੀਆਂ ਨੇ ਉਸ ਤਹਿਜ਼ੀਬ ਦੀਆਂ ਜਾਂ ਉਸ ਸਿਵਲਾਈਜੇਸ਼ਨ ਦੀਆਂ ਜਾਂ ਉਸ ਸੱਭਿਅਤਾ ਦੀਆਂ ਔਰ ਉਸ ਇੰਡੀਵਿਜੂਅਲ ਦਾ ਆਪਣਾ ਵੀ ਜਿਹੜਾ ਹੈ ਜੇ ਉਹਦਾ ਔਕਾਤ ਕੀ ਹੈ ਇਸ 'ਚੋਂ ਤੁਸੀਂ ਦੇਖਦੇ ਹੋ। ਅਸੀਂ ਗੱਲ ਕੀਤੀ ਕਿ ਭਾਈ ਜਿਵੇਂ ਇਹਨਾਂ ਨੇ 22 ਜਨਵਰੀ ਦੇ ਨਾਂ ਥੱਲੇ ਆਪਣੇ ਜਿਹੜੇ ਉਹਨਾਂ ਦੇ ਇਸ਼ਟ ਜਿਨ੍ਹਾਂ ਨੂੰ ਵੀ ਕਹਿੰਦੇ ਨੇ ਉਸ ਦੇ ਨਾਂ ਨੂੰ ਵੇਚਿਆ ਹੀ ਨਹੀਂ, ਰੋਲਿਆ ਰਾਦਰ, ਜਿਸ ਹੱਦ ਤੱਕ ਜਾ ਕੇ ਪਹਿਲਾਂ ਤਾਂ ਵੈਸੇ ਹੀ ਕਿਸੇ ਇੱਕ ਧਰਮ ਸਥਾਨ ਨੂੰ ਬਰਬਾਦ ਕਰਕੇ ਉਸ ਦੀ ਥਾਂ ਤੇ ਕਿਹੜਾ ਰੱਬ ਹੈ ਜਿਹੜਾ ਰੀਝੇਗਾ, ਕਿਉਂਕਿ ਜੇ ਕਿਸੇ ਵੀ ਮਜ਼ਹਬ ਦਾ ਕੋਈ ਥਾਂ ਹੈ ਤੇ ਜੇ ਰੱਬ ਉੱਥੇ ਰਹਿੰਦਾ ਤੇ ਫਿਰ ਤੁਸੀਂ ਰੱਬ ਦਾ ਹੀ ਘਰ ਤੋੜ ਕੇ ਹੋਰ ਕਿਹੜੇ ਰੱਬ ਦਾ ਘਰ ਬਣਾ ਰਹੇ ਹੋ। ਜੇ ਤਾਂ ਅਸੀਂ ਇਹ ਕਹਿੰਦੇ ਹਾਂ ਵੀ ਇੱਕ ਪਾਸੇ ਤੁਸੀਂ ਕਹੀ ਜਾਓ ਕਿ ਜੀ ਸਾਡੀ ਹਿੰਦੂ ਸੱਭਿਅਤਾ ਸਾਰਾ ਸੰਸਾਰ ਇੱਕ ਕੁਟੁੰਬ ਹੈ, ਇੱਕ ਪਰਿਵਾਰ ਹੈ, ਸਰਵੇ ਭਵੰਤੂ ਸੁਖਿਨੈ ਸਰਵੇ ਸੰਤੂ ਨਿਰਾਮਿਆ, ਸਾਰੇ ਸੁਖੀ ਰਹਿਣ, ਸਾਰੇ ਫਲਾਣਾ ਕਰਨ। ਪਰ ਦੂਸਰੇ ਪਾਸੇ ਤੁਸੀਂ ਗੁੰਡਿਆਂ ਦੇ ਨਾਲ ਇੱਕ ਪਲਾਨ ਕਰਕੇ ਨਾ ਸਿਰਫ ਇੱਕ 5 ਸਦੀਆਂ ਪੁਰਾਣੇ ਹਿਸਟੋਰੀਕਲ ਸਟਰਕਚਰ ਨੂੰ ਤੋੜ ਰਹੇ ਹੋ, ਧਾਰਮਿਕਤਾ ਜੋ ਹੈ ਸੋ ਹੈ ਹੀ ਹੈ, ਫਿਰ ਤੁਸੀਂ 2000 ਤੋਂ ਜ਼ਿਆਦਾ ਜਿਹੜਾ ਉਹਨਾਂ ਬੇਗੁਨਾਹ ਲੋਕਾਂ ਦਾ ਖੂਨ ਵਹਾ ਰਹੇ ਹੋ ਦੰਗਿਆਂ ਦੇ ਨਾਂ ਥੱਲੇ ਔਰ ਫਿਰ ਲਗਾਤਾਰਤਾ ਦੇ ਨਾਲ ਤੁਸੀਂ ਹਰ ਜਿਹੜੀ ਉਸ ਮੁਲਕ ਦੀ ਇੰਸਟੀਟਿਊਸ਼ਨ ਹੈ ਉਸ ਨੂੰ ਮਿਸਯੂਜ਼ ਕਰਕੇ ਆਸਥਾ ਦੇ ਨਾਂ ਥੱਲੇ ਫੈਸਲਾ ਵੀ ਲੈ ਰਹੇ ਹੋ। ਫਿਰ ਉਸ ਤੋਂ ਹੁਣ ਤੱਕ ਇਹਨਾਂ ਸਾਰੇ ਸਾਲਾਂ ਦੇ ਵਿੱਚ ਕਿਸ ਲੈਵਲ ਦੇ ਉੱਤੇ ਘਟੀਆ ਲੈਵਲ ਦਾ ਮੈਜੋਰੀਟੇਰੀਅਨਿਜ਼ਮ ਜਿਹੜਾ ਉਹ ਸਾਹਮਣੇ ਆਉਂਦਾ ਹੈ। ਹਾਲਾਂਕਿ ਤੁਸੀਂ ਆਪਣੇ ਪ੍ਰਾਚੀਨ ਗੌਰਵ, ਪ੍ਰਾਚੀਨ ਸੱਭਿਅਤਾ ਤੇ ਉੱਚਤਾ ਤੇ ਪਤਾ ਨਹੀਂ ਕੀ ਝੂਠੇ ਸੱਚੇ ਕੀ ਬਣਾਇਆ ਹੋਇਆ ਤੁਸੀਂ ਆਪਣੇ ਆਪ ਨੂੰ, ਵਿਸ਼ਵ ਗੁਰੂ ਆਪੇ ਹੀ ਬਣੇ ਹੋਏ ਹੋ। ਔਰ ਮੈਨੂੰ ਇਹ ਲੱਗਿਆ ਵੀ ਕੁਛ ਚੀਜ਼ਾਂ ਜਿਵੇਂ ਅਸੀਂ ਸਾਡਾ ਇੱਕ ਆਪਣਾ ਨਜ਼ਰੀਆ ਪਰ ਅਸੀਂ ਆਪਣੇ ਵਿਊਅਰਸ ਦੇ ਵਿਊਜ਼ ਨੂੰ ਵੀ ਪ੍ਰੋਪਰ ਥਾਂ ਦਿੰਦੇ ਹਾਂ। ਸਾਡੇ ਭੈਣ ਅਮਨਜੋਤ ਕੌਰ ਇੱਕ ਬੜੀ ਸੁਲਝੀ ਹੋਈ ਬੀਬੀ ਹੈ ਔਰ ਪੜ੍ਹਨ ਦਾ ਔਰ ਐਨਾਲਾਈਜ਼ ਕਰਕੇ ਹਰ ਚੀਜ਼ ਨੂੰ ਇੱਕ ਪਰਸਪੈਕਟਿਵ 'ਚ ਦੇਖਣ ਦਾ ਜਿਹੜਾ ਗੁਰੂ ਨੇ ਉਹਨਾਂ ਨੂੰ ਵੱਲ ਦਿੱਤਾ ਹੋਇਆ, ਸੁਮਤ ਦਿੱਤੀ ਹੋਈ ਹੈ। ਉਹਨਾਂ ਦੀ ਲਿਖਤ ਇਹ ਸਾਰੇ ਦੇ ਉੱਤੇ ਜੋ 22 ਜਨਵਰੀ ਦੇ ਅਰਾਊਂਡ ਇਹਨਾਂ ਨੇ ਤਾਮ ਚਾਮ ਪੋਪ ਲੀਲਾ ਜਾਂ ਜਿਹਨੂੰ ਤੁਸੀਂ ਕੁੱਕੜ ਕੇ ਵੀ ਕਿਹਾ ਉਹ ਸਾਰੀ ਸਾਡੇ ਸਾਹਮਣੇ ਤੇ ਉਹਨਾਂ ਨੇ ਇਸ ਸਾਰੇ 'ਚੋਂ ਜਿਹੜਾ ਉਹਨਾਂ ਨੇ ਆਪਣੀ ਲਿਖਤ ਦਾ ਸਿਰਲੇਖ ਹੀ ਦਿੱਤਾ ਹੈ, ਸਿੱਖਸ ਆਰ ਏ ਸੁਪੀਰੀਅਰ ਸਿਵਲਾਈਜੇਸ਼ਨ। ਕਿ ਬਈ ਇੱਕਦਮ ਕੰਪੈਰੀਜ਼ਨ ਤਾਂ ਤੁਸੀਂ ਆਪਣੇ ਗੁਰਦੁਆਰਿਆਂ ਨਾਲ ਕਰਦੇ ਹੋ, ਆਪਣੇ ਤੌਰ ਤਰੀਕਿਆਂ ਨਾਲ ਕਰਦੇ ਹੋ, ਆਪਣੇ ਵਿਹਾਰ ਨਾਲ ਕਰਦੇ ਹੋ ਔਰ ਮੈਂ ਸਮਝਦਾ ਕਿ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਖੂਬਸੂਰਤ ਲਿਖਤ ਜਿਹੜੀ ਸੱਭਿਅਤਾਵਾਂ ਜਾਂ ਸੱਭਿਆਚਾਰਾਂ ਨੂੰ ਵੀ ਇਕੱਲਾ ਮਜ਼ਹਬ ਤੱਕ ਗੱਲ ਨਹੀਂ ਹੈ, ਮਜ਼ਹਬ ਤਾਂ ਹਰ ਇੱਕ ਦਾ ਆਪਣਾ ਇਸ਼ਟ ਹੈ ਜਿਹੜਾ ਹਰ ਇੱਕ ਨੂੰ ਚੰਗਾ ਲੱਗਦਾ, ਪਰ ਉਹਨਾਂ 'ਚੋਂ ਫਿਰ ਇਸ਼ਟ ਜਿਹਨੂੰ ਵੀ ਕੋਈ ਕਹਿੰਦਾ ਉਹਨਾਂ ਦੇ ਦੁਆਲੇ ਜਿਹੜੀ ਸੱਭਿਅਤਾ ਜਾਂ ਸਿਵਲਾਈਜੇਸ਼ਨ ਸਿਰਜੀ ਜਾਂਦੀ ਹੈ ਉਹਨਾਂ ਦੇ ਕੀ ਟ੍ਰੇਟ ਨੇ। ਉਹਨਾਂ ਨੇ ਕਿਹਾ ਆਈ ਐਮ ਸੀਇੰਗ ਚੀਪ ਐਂਡ ਵਲਗਰ ਵਾਈਡ ਸਪਰੈਡ ਪ੍ਰੋਪੇਗੈਂਡਾ ਔਨ ਰਾਮ ਮੰਦਰ ਐਂਡ ਫੋਰਸਡ ਪੁਟਿੰਗ ਆਫ ਤਿਲਕਸ ਔਨ ਆਲ ਇੰਡੀਅਨਸ and lighting candles outside all houses, including tamasha outside homes of minorities. Someone put tilk on my father's forehead also when he was outside and my dad was taken aback. उन्होंने कहा जी इस हवाले नाल जो घटिया ਲੈਵਲ ਦੇ ਉੱਤੇ ਰਾਮ ਮੰਦਰ ਦੇ ਨਾਂ ਤੇ ਹਰ ਇੱਕ ਦੇ ਜ਼ਬਰਦਸਤੀ ਤਿਲਕ ਲਾਣਾ, ਘਰਾਂ ਦੇ ਬਾਹਰ ਘੱਟ ਗਿਣਤੀ ਲੋਕਾਂ ਦੇ ਵੀ ਮੋਮਬੱਤੀਆਂ ਜਗਾਉਣ ਦਾ ਡਰਾਮਾ ਔਰ ਇਹ ਸਾਰਾ ਜਿਹੜਾ ਉਹ ਚੱਲ ਰਿਹਾ। ਇਟ ਇਜ਼ ਵੈਂਟਰਨ ਡਿਸਪਲੇ ਆਫ ਕਾਸਟਿਜ਼ਮ, ਮਿਸੋਗਿਨੀ, ਬ੍ਰਹਮਨਿਜ਼ਮ,
ਕਮਿਊਨਲਿਜ਼ਮ ਐਂਡ ਅਪਰਚੂਨਿਜ਼ਮ, ਇਹ ਪੰਜੋ ਹੀ ਜਿਹੜੇ ਲਫ਼ਜ਼ ਨੇ ਉਹਨਾਂ ਨੇ ਕਿਹਾ ਕਿ ਭਾਈ ਜ਼ਾਤ ਪਾਤੀ ਵਿਹਾਰ ਖੁੱਲ੍ਹਾ ਨਜ਼ਰ ਆ ਰਿਹਾ, ਕਿਵੇਂ ਮਰਦ ਡੋਮੀਨੇਟ ਸੁਸਾਇਟੀ ਦੇ ਥੱਲੇ ਕਿਸ ਕਿਸਮ ਦਾ ਇਹਨਾਂ ਦਾ ਬਿਹੇਵੀਅਰ ਹੈ, ਜੋ ਮਨੂ ਸਮ੍ਰਿਤੀ ਨੇ ਜੋ ਹੱਕ ਦਿੱਤੇ ਹੋਏ ਨੇ। ਔਰਤ ਔਰ ਸ਼ੂਦਰ ਕੋਲ ਤਾਂ ਜਨੇਊ ਪਾਉਣ ਦਾ ਵੀ ਹੱਕ ਨਹੀਂ, ਇਸ ਲਈ ਕਾਸਟ ਸਿਸਟਮ ਵੀ ਹੈ ਔਰ ਇਹ ਜਿਹੜੀ ਹੈ ਮਿਸੋਗਿਨੀ ਵੀ ਹੈ। ਬ੍ਰਹਮਨਿਜ਼ਮ ਜ਼ਾਹਰ ਹੈ ਵਿਚਾਰ 'ਚ ਫਿਰ ਤਿਲਕ ਕੋਈ ਕਿਤੇ ਲਾਇਆ ਕੋਈ ਕਿਤੇ, ਸਭ ਉਹਨਾਂ ਨੇ ਬ੍ਰਾਹਮਣ ਨੇ ਡਿਸਕ੍ਰਾਈਬ ਕੀਤੇ ਹੋਏ ਨੇ, 1 ਤਿਲਕ 2 ਤਿਲਕ 3 ਕਿਹੜਾ ਕਿਸ ਦੇਵਤੇ ਦੇ ਫਾਲੋਅਰਸ ਦਾ। ਕਮਿਊਨਲਿਜ਼ਮ ਫਿਰਕੂਪਣਾ ਔਰ ਮੌਕਾ ਪ੍ਰਸਤੀ ਤਾਂ ਸਾਹਮਣੇ ਹੀ ਹੈ। ਬਿਲਕੁਲ। You will not believe what is happening here on ground. Hashtags on Ram and Ayodhya are being trended on all sides, on all sites. Forwards and posts on this are on all social media apps. ਜ਼ਬਰਦਸਤੀ hashtag ਇਸ ਪਾਸੇ ਨੂੰ ਧੱਕੇ ਹੋਏ ਨੇ। ਵੈਸੇ ਮੈਂ ਦੇਖ ਰਿਹਾ ਸੀ ਕਿਤੇ ਹੁਣ ਰਾਵਣ ਦਾ hashtag ਵੀ ਕਿਸੇ ਨੇ ਚਲਾਇਆ ਹੋਇਆ ਪਰ ਇਹਨਾਂ ਦਾ ਤੁਸੀਂ ਇਹ ਪ੍ਰੋਪੇਗੈਂਡੇ ਦਾ ਟੂਲ ਦੇਖੋ ਕਿਵੇਂ ਯੂਜ਼ ਕਰਦੇ ਨੇ। ਲੰਗਰਸ, ਰੱਥ ਯਾਤਰਾਸ, ਲਾਊਡ ਸਪੀਕਰਸ ਔਨ ਰੋਡ ਸਾਈਡ, forced closure of government institutions, including even AIMS at cost of patient health. Even AIMS ਦਿੱਲੀ ਦੇ ਵਿੱਚ ਵੀ ਜਿਹੜਾ ਇਹਨਾਂ ਨੇ ਬੰਦ ਕਰਵਾਇਆ ਔਰ ਪਹਿਲਾਂ ਕਿਹਾ ਜੀ ਦੁਪਹਿਰ ਤੱਕ ਹੋਏਗਾ, ਫਿਰ ਕੀ ਕਿਹਾ ਕੀ ਨਹੀਂ ਕਿਹਾ। ਸੋ ਇਹ ਸਾਰਾ ਜਿਹੜਾ ਜ਼ਬਰਦਸਤੀ। ਰਾਈਟ ਵਿੰਗਰਸ ਹੋਪਿੰਗ ਟੂ ਕੈਪਚਰ ਮਥੁਰਾ, ਕਾਸ਼ੀ ਐਟਸੈਟਰਾ ਸੇਮ ਵੇ, ਹਿੰਦੂਜ਼ ਕਾਲਿੰਗ ਇਟ ਸਾਈਨ ਆਫ ਵਿਕਟਰੀ। ਹੁਣ ਸਾਰੇ ਈਵਨ ਜਿਹੜੇ ਸ਼ੰਕਰਾਚਾਰੀਆ ਬਾਈਕਾਟ ਵੀ ਕਰ ਰਹੇ ਨੇ, ਉਹ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਜੀ ਮਥੁਰਾ ਔਰ ਕਾਸ਼ੀ, ਹਾਂ ਉਹ ਤਾਂ ਮੰਦਿਰ ਹੈ ਵਹਾਂ ਤੋਂ ਬਣਨਾ ਹੀ ਚਾਹੀਏ। ਇਹੀ ਗੱਲ ਸੁਬਰਾਮਨਿਅਮ ਸਵਾਮੀ ਕਹਿੰਦਾ ਮਥੁਰਾ ਕਾਸ਼ੀ ਔਰ ਬਾਕੀ ਜਿਹੜੀਆਂ ਸਾਡੇ ਕਿੰਨੇ ਸੌ ਮੰਦਿਰ ਨੇ ਉਹਨਾਂ ਤੇ ਅਸੀਂ ਸੌਦੇਬਾਜ਼ੀ ਕਰ, ਮਤਲਬ ਮਾਈਂਡ ਸੈਟ ਜਿਹੜਾ ਉਹ ਬਿਲਕੁਲ ਕਲੀਅਰਲੀ ਉਸ ਦੇ ਉੱਤੇ ਹੈ ਔਰ ਇਹਨੂੰ ਉਹ ਬੜੀ ਆਪਣੀ ਵਿਕਟਰੀ ਦੇ ਤੌਰ ਤੇ ਪ੍ਰੋਜੈਕਟ ਕਰ ਰਹੇ ਨੇ। ਗੋਲਡ ਐਂਡ ਅਦਰ ਥਿੰਗਸ ਕਮਿੰਗ ਫਰੋਮ ਨੇਪਾਲ, क्लेमिंग सीता जी के मायके से दहेज और स्त्री धन आया है वो पूरा, क्योंकि वो जानकीपुर और दूजा उन्होंने नेपाल च जोड़े और 500 किलोमीटर दूर है अयोध्या च। उन्होंने जमाने च कौन जड़ा है वो जाके उत्थे 500 किलोमीटर के उत्ते विआह करते सी ते की सी, लेकिन हुण तुसीं जदों बनाना ही है हुण तक तो ईवन बुद्ध ਨੂੰ ਵੀ ਆਪਣਾ ਹੀ ਦੱਸਦੇ ਰਹੇ, ਫਿਰ ਨੇਪਾਲ ਨੇ ਆਬਜੈਕਟ ਕੀਤਾ, ਉਹਨੇ ਕਿਹਾ ਜੀ ਮਤ, ਪਰ ਉੱਥੋਂ ਲਿਆਂਦਾ ਕਿ ਜੀ ਇਹ ਰਾਮ ਜੀ ਆਏ ਨੇ ਔਰ ਇਹ ਉਹਦੇ ਸਹੁਰਿਆਂ ਵੱਲੋਂ ਜਿਹੜਾ ਇਹ ਇਸਤਰੀ ਧਨ ਔਰ ਇਹ ਦਹੇਜ ਆਇਆ ਹੈ ਔਰ ਸੋਨੇ ਦੇ ਜਿਹੜੇ ਨੇ ਗਹਿਣੇ ਆਏ ਨੇ, ਆਭੂਸ਼ਣ ਆਏ ਨੇ। ਪੋਲੀਟੀਸ਼ੀਅਨਸ ਫਰੋਮ ਆਲ ਪਾਰਟੀਜ਼, ਅੰਬਾਨੀ ਟਾਈਪ ਬਿਜ਼ਨਸਮੈਨ ਐਂਡ ਫਿਲਮ ਸਟਾਰਸ, TV stars invited at Ram Mandir opening, and Modi projecting himself as some Yug Purush who brought back Ram Lalla to Ayodhya। वो सारा जो जिन्हों उन्हें सुब्रमण्यम स्वामी ने कहा लुच्चे लफंगे, मैं नहीं जाऊँगा, मैं तो जाऊँगा मर्जी से। हाँ लुच्चे लफंगे सदे सारे उन्हें, सो वो सारे ही उन्हें अडानी ते दूजे होता उदे उन्होंने तो ढिड भरे ने जो घर भरे आए ने पैसे दे। This is clearly aimed at winning 2024 elections but also to show Hindu upper caste supremacy। ਇਹ ਬਿਲਕੁਲ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਇਹਨਾਂ ਨੇ ਮਨੂ ਸਮ੍ਰਿਤੀ ਦਾ ਸੰਵਿਧਾਨ ਲਾਗੂ ਕਰਨਾ ਹੈ ਉਹਦੇ ਲਈ ਇਹ ਬਿਲਕੁਲ ਉਹ ਪੈਡੈਸਟਲ ਉਹਨਾਂ ਨੇ ਪੂਰਾ ਤਿਆਰ ਕਰ ਲਿਆ। Some Shankaracharya refused to go to opening ceremony unless there was Shuddhikaran done there because low caste mazdoors were involved in construction। ਇਹ ਸ਼ੁਰੂ 'ਚ ਕਿਤੇ ਸਟੇਟਮੈਂਟ ਆਈ ਪਰ ਬਾਅਦ 'ਚ ਅਸੀਂ ਦੇਖਿਆ ਵੀ ਜਿਹੜਾ ਸ਼ੰਕਰਾਚਾਰੀਆਂ ਦਾ ਸਟੈਂਡ ਸੀ, ਹਾਲਾਂਕਿ ਪੱਕੇ ਬ੍ਰਾਹਮਣਵਾਦੀ ਔਰ ਵਰਨ ਆਸ਼ਰਮ ਨੂੰ ਹੀ ਇੰਪਲੀਮੈਂਟ ਕਰਨ ਵਾਲੇ ਨੇ, ਪਰ ਇੱਥੇ ਉਹਨਾਂ ਨੇ ਇਹ ਵੀ ਜਿਹੜਾ ਮੰਗ ਕੀਤੀ। This made me realize how we Sikhs do not need to tell we are different. We are indeed unique, ਵੱਖਰੀ ਕੌਮ, different civilization। ਕਹਿੰਦੇ ਜਦੋਂ ਮੈਂ ਇਹ ਸਾਰਾ ਦੇਖਿਆ ਮੈਨੂੰ ਲੱਗਿਆ ਕਿ ਵੀ ਸਾਨੂੰ ਇਹ ਕਹਿਣ ਦੀ ਲੋੜ ਹੀ ਨਹੀਂ ਵੀ ਅਸੀਂ ਵੱਖਰੇ, ਅਸੀਂ ਹਾਂ ਹੀ ਵੱਖਰੇ, ਅਸੀਂ ਇਹਨਾਂ ਨਾਲੋਂ ਮੱਚ ਬੈਟਰ ਹੈ ਹਰ ਪੱਖ ਤੋਂ, ਸਾਡੀ ਵੱਖਰੀ ਕੌਮ ਹੈ, ਡਿਫਰੈਂਟ ਸਿਵਲਾਈਜੇਸ਼ਨ ਹੈ। ਵੀ ਹੈਵ ਨੈਵਰ ਐਡਵੋਕੇਟਡ ਫॉर ਸਲੇਵਰੀ ਆਫ ਐਨੀ ਕੌਮ or sought to subjugate anyone. We have never had only upper caste male priests, not excluded women or people of any caste। ਕਿ ਵੀ ਅਸੀਂ ਇਹ ਤਾਂ ਨਹੀਂ ਕਿਹਾ ਕਿ ਭਾਈ ਕੋਈ ਉਹ ਜਿਹੜਾ ਉਹ ਬਾਣੀ ਨਹੀਂ ਪੜ੍ਹ ਸਕਦਾ ਜਾਂ ਦੂਜਾ। ਐਬਵ ਆਲ ਸਿੱਖ ਰਾਜ ਇਹਦੇ ਬਾਵਜੂਦ 100 ਸਾਲ ਅਸੀਂ ਸਫ਼ਰ ਕੀਤਾ, 18ਵੀਂ ਸਦੀ ਪਰਸੀਕਿਊਸ਼ਨ ਦੀ ਹੈ, ਪਰ ਇਹ ਨਹੀਂ ਹੋਇਆ ਕਿ ਤੁਸੀਂ ਮਸੀਤਾਂ ਜਾਂ ਮੰਦਰ ਜਾਂ ਦੂਜੇ ਢਾਏ ਨੇ,
ਰਾਦਰ ਸਿੱਖ ਰਾਜੇ ਸਾਰੇ ਹੀ ਮਾਲਵੇ ਦੇ ਭਾਵੇਂ ਅਦਰਵਾਈਜ਼ ਬਦ ਅਖਲਾਕ ਸੀ, ਪਟਿਆਲਾ ਦੂਜੇ ਤੀਜੇ। ਮਹਾਰਾਜਾ ਰਣਜੀਤ ਸਿੰਘ ਦੇ ਤਾਂ ਕਿਆ ਕਹਿਣੇ ਵੀ ਉਹਨਾਂ ਨੇ ਮਸੀਤਾਂ ਨੂੰ, ਦਰਗਾਹਾਂ ਨੂੰ, ਜਗੀਰਾਂ, ਮਦਰਸਿਆਂ ਨੂੰ, ਦੂਜੇ ਮੰਦਰਾਂ ਨੂੰ, ਈਵਨ ਮਾਲਵੇ ਦੇ ਰਾਜੇ ਵੀ ਇਹਨਾਂ ਨੇ ਵੀ ਮਸੀਤਾਂ ਨੂੰ, ਮਦਰਸਿਆਂ ਨੂੰ ਜਿਹੜਾ ਹੈ ਉਹ ਖੁੱਲ੍ਹ ਕੇ ਡੋਨੇਟ ਕੀਤਾ। ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਮੋਸਟ ਇੰਪੋਰਟੈਂਟਲੀ ਨਨ ਆਫ ਆਵਰ ਹੋਲੀਐਸਟ ਸ਼ਰਾਈਨਸ ਆਰ ਬਿਲਟ ਔਨ ਡਿਸਟਰੋਇੰਗ ਅਦਰ ਪਲੇਸਿਸ ਆਫ ਵਰਸ਼ਿਪ। ਕੋਈ ਸਾਡਾ ਐਸਾ ਧਾਰਮਿਕ ਥਾਂ ਨਹੀਂ ਹੈ ਕਿ ਜਿਹੜਾ ਅਸੀਂ ਕਿਸੇ ਨੂੰ ਹੋਰ ਦੇ ਮਜ਼ਹਬੀ ਥਾਂ ਨੂੰ ਢਾਹ ਕੇ ਬਣਾਇਆ ਹੋਏ। We are not like those who first form mobs to raise others' places of worship or forcefully place idols and own symbols at others' places of worship and later claim it as own. We also rebuilt our gurdwaras after 1984 on our own without taking a penny from oppressor government. Rather ਉਹਨਾਂ ਨੇ ਤਾਂ ਕਿੰਨੇ ਕਰੋੜ ਖਰਚਾ ਦਿਖਾ ਕੇ ਬੂਟੇ ਨੂੰ ਅੱਗੇ ਲਾ ਕੇ ਜਿਹੜਾ ਰੀਹੈਬਿਲਿਟੇਸ਼ਨ ਮਿਨਿਸਟਰ ਸੀ ਅਕਾਲ ਤਖਤ ਬਣਾ ਦਿੱਤਾ ਸੀ ਕਿ ਜੀ ਆ ਲਓ ਜੀ ਸਰਕਾਰ ਸੇਵਾ। ਪਹਿਲਾ ਫੈਸਲਾ ਕਿ ਸਰਕਾਰ ਸੇਵਾ ਦੇ ਨਾਲ ਬਣੇ ਨੂੰ ਬਿਲਕੁਲ ਡਿਮੋਲਿਸ਼ ਕਰਨਾ ਹੈ ਔਰ ਸੰਗਤ ਨੇ ਆਪਣੇ ਜਿਹੜੀ ਹੈ ਕਿਰਤ ਕਮਾਈ ਨਾਲ ਔਰ ਹੱਥੀਂ ਜਿਹੜਾ ਅਕਾਲ ਸੇਵਾ ਦੇ ਨਾਲ ਅਕਾਲ ਤਖਤ ਬਣਾਇਆ। ਇਹ ਛੋਟੀ ਗੱਲ ਨਹੀਂ ਹੈ। ਇਹ ਤਾਂ ਸਾਰਾ ਜੋ ਕਰ ਰਹੇ ਨੇ ਉਹ ਸਭ ਸਰਕਾਰ ਦਾ ਧਨ ਔਰ ਜਿਹੜਾ ਫੋਰਸਡ ਕਲੈਕਸ਼ਨ ਸਰਕਾਰੀ ਨਾਂ ਥੱਲੇ ਹੈ। We are not shameless enough to wantonly celebrate destruction of others' places of worship and build own temple on top of it and call it historical or civilizational victory. ਕਿ ਭਾਈ ਅਸੀਂ ਇਹਨਾਂ ਵਰਗੇ ਨਹੀਂ ਹੈ ਕਿ ਵੀ ਦੂਸਰਿਆਂ ਦਾ ਤੁਸੀਂ ਮਜ਼ਹਬੀ ਥਾਂ ਵੀ ਢਾਈ ਔਰ ਫਿਰ ਆਪਣਾ ਬਣਾ ਕੇ ਤੁਸੀਂ ਉਹਨਾਂ ਨੂੰ ਕਹੋ ਕਿ ਜੀ ਅਸੀਂ ਤਾਂ ਬੜੀ ਹਿਸਟੋਰੀਕਲ ਔਰ ਸਿਵਲਾਈਜੇਸ਼ਨਲ ਵਿਕਟਰੀ ਹਾਸਲ ਕਰ ਰਹੀ ਹੈ। We did not desecrate or destroy others' places of worship even when Sikhs attained Raj or if we suffered Kalukara or during 1947 or 1980s। ਵੀ ਅਸੀਂ ਕਿਸੇ ਦੇ ਵੀ ਮਜ਼ਹਬੀ ਥਾਵਾਂ ਨੂੰ ਡਿਫਾਈਲ ਨਹੀਂ ਕੀਤਾ, ਬੇਅਦਬ ਨਹੀਂ ਕੀਤਾ, ਡਿਸਟਰੋਏ ਨਹੀਂ ਕੀਤਾ। ਇਹਦੇ ਬਾਵਜੂਦ ਕਿ ਅਸੀਂ 47 ਜਾਂ 80ਵਿਆਂ ਦੇ ਉਹਨਾਂ ਸਾਰੇ ਘੱਲੂਕਾਰਿਆਂ ਚੋਂ ਨਿਕਲੇ। We are not the same. We are not branch of mix or subsect of any religion or qawm। ਅਸੀਂ ਕਿਸੇ ਵੀ ਮਜ਼ਹਬ ਦਾ ਨਾ ਕੋਈ ਫਿਰਕਾ ਹੈ ਨਾ ਅਸੀਂ ਜਿਹੜਾ ਕਿਸੇ ਦਾ ਹਿੱਸਾ ਹੈ, ਕੋਈ ਬ੍ਰਾਂਚ ਹੈ। ਅਸੀਂ ਜਿਹੜਾ ਹੈ ਉਹ ਸਾਡੀ ਵੱਖਰੀ ਹੋਂਦ ਹੈ। We never rioted against innocents or burnt innocents alive, nor raped or enslaved innocents, nor distributed sweets after destroying others। ਕਿ ਅਸੀਂ ਕਦੇ ਵੀ ਬੇਗੁਨਾਹ ਨੂੰ ਨਹੀਂ ਮਾਰਿਆ ਹੈ, ਉਹਨਾਂ ਨੂੰ ਕੋਈ ਸਾੜਿਆ ਨਹੀਂ ਹੈ, ਉਹਨਾਂ ਨਾਲ ਜਬਰ ਜਨਾਹ ਨਹੀਂ ਕੀਤਾ। ਔਰ ਇਹ ਨਹੀਂ ਹੈ ਵੀ ਜਦੋਂ ਕੋਈ ਕਿਸੇ ਦਾ ਤਬਾਹ ਹੋਇਆ ਥਾਂ ਤੇ ਅਸੀਂ ਲੱਡੂ ਵੰਡੇ, ਜੋ ਇਹਨਾਂ ਨੇ ਹਿੰਦੂ ਤਵੀਆਂ ਨੇ ਹਿੰਦੂਆਂ ਨੇ ਪੰਜਾਬ 'ਚ ਜੂਨ 84 ਵੇਲੇ ਔਰ ਨਵੰਬਰ 84 ਵੇਲੇ ਕੀਤਾ। ਦਿਸ ਨੇਕਡ ਡਿਸਪਲੇ ਆਫ ਹੇਟਡ disguised as religious victory made me further realize what a superior civilization Sikhi is। ਕਿ ਵੀ ਮੈਂ ਇਹ ਜਦੋਂ ਜਿਹੜਾ ਇਹਨਾਂ ਨੇ ਨੰਗੇ ਚਿੱਟੇ ਹੋ ਕੇ ਜਿਸ ਕਿਸਮ ਦੀ ਇਹ ਵਿਕਟਰੀ ਔਰ ਦੂਸਰੇ ਸ਼ੋਅ ਕਰ ਰਹੇ ਨੇ ਉਸ ਤੋਂ ਮੈਨੂੰ ਹੋਰ ਵੀ ਅਹਿਸਾਸ ਹੋਇਆ ਵੀ ਅਸੀਂ ਕਿੰਨੀ ਉੱਤਮ ਸੱਭਿਅਤਾ ਹਾਂ, ਕਿੰਨੀ ਉੱਤਮ ਅਸੀਂ ਸਿਵਲਾਈਜੇਸ਼ਨਲ ਸਿੱਖੀ ਹੈ। ਆਈ ਹੋਪ ਸਿੱਖਸ ਰਿਮੇਨ ਦੈਟ ਵੇ। ਖਾਲਸਾ ਨਿਆਰਾ ਸੀ ਹੈ ਤੇ ਰਹਿਣਾ ਚਾਹੀਦਾ ਕਿ ਭਾਈ ਇਵੇਂ ਹੀ ਅਸੀਂ ਰਹੀਏ, ਅਸੀਂ ਨਿਆਰੇ ਸੀ ਹਾਂ ਔਰ ਇਵੇਂ ਹੀ ਰਵਾਂਗੇ। ਆਈ ਹੋਪ ਸਿੱਖਸ ਰਿਜੈਕਟ ਆਲ RSS propaganda trying to link Sikhs to Ayodhya or Hindutva etc. or even Indian nationalism। We are not like them or other communities। ਅਸੀਂ ਨਾ ਉਹਨਾਂ ਵਰਗੇ ਨਾ ਦੂਸਰਿਆਂ ਵਰਗੇ ਹਾਂ, ਸਾਡੀ ਵੱਖਰੀ ਹੋਂਦ ਆ। ਜਿਵੇਂ RSS ਸਾਨੂੰ ਅਯੁੱਧਿਆ ਨਾਲ ਜਾਂ ਦੂਸਰੇ ਨਾਲ ਉਹ ਡਰੈਗ ਕਰ ਰਿਹਾ ਹੈ, ਉਹ ਫਰੋਡੀਏ ਜਿਹੇ ਨਿਹੰਗਾਂ ਦੇ ਨਾਂ ਥੱਲੇ ਜਿਹੜੇ ਬਹੁ ਰੂਪੀਏ ਨੇ ਉਹਨਾਂ ਰਾਹੀਂ ਉਹ ਪ੍ਰੋਜੈਕਟ ਕਰ ਰਹੇ ਜੀ। ਸਿੱਖਾਂ ਨੇ ਕੇਸ ਲੜਿਆ, ਸਿੱਖਾਂ ਨੇ ਪਹਿਲਾਂ ਉੱਥੇ ਪੂਜਾ ਕੀਤੀ, ਹਵਨ ਕਿ ਉਹ ਹਵਨ ਵੀ ਕਰਵਾ ਰਹੇ ਨੇ, ਉਹ ਮੁਸਲਮਾਨਾਂ ਦੇ ਖਿਲਾਫ ਪਿੱਟ ਵੀ ਕਰ ਰਹੇ ਨੇ ਔਰ ਹੁਣ ਵੀ ਉਸ ਕਿਸਮ ਦੇ ਕੁਝ ਨਮੂਨੇ ਉੱਥੇ ਉਹਨਾਂ ਨੇ ਇਕੱਠੇ ਕੀਤੇ। ਵੀ ਆਰ ਨੀਦਰ ਐਰੀਅਨ ਨੌਰ ਅਬਰਾਮੈਨਿਕ, ਵੀ ਆਰ ਵਟ ਵੀ ਆਰ। ਕਿ ਵੀ ਸਾਨੂੰ ਇਹ ਇਧਰ ਹਿੰਦੂਤਵਾ ਦੇ ਟਰੀ ਨਾਲ ਜੋੜਨ ਦੇ ਲਈ ਉਹ ਜਿਹੜੇ ਦੂਸਰੇ ਨੇ ਉਹਨਾਂ ਦੇ ਨਾਲ ਜੋੜਿਆ ਜਾਂਦਾ ਜਾਂ ਅਬਰਾਮੈਨਿਕ ਰਿਲੀਜਨਸ ਨਾਲ ਜੋੜ ਕੇ ਕਈ ਇੰਟਰਪ੍ਰੀਟ। ਅਸੀਂ ਇਹਨਾਂ 'ਚੋਂ ਕੁਛ ਨਹੀਂ ਹੈ, ਸਾਡੀ ਹੋਂਦ ਵੱਖਰੀ ਹੈ। I just felt like further not identifying myself as Indian after seeing tamasha of last few days।
ਕਿ ਆ ਜਿਹੜਾ ਕੁਛ ਦਿਨਾਂ ਪਿਛਲੇ ਦਿਨਾਂ ਦਾ ਤਮਾਸ਼ਾ ਹੈ, ਮੈਂ ਆਪਣੇ ਆਪ ਨੂੰ ਇੰਡੀਅਨ ਕਹਾਣ 'ਚ ਵੀ ਸ਼ਰਮ ਮਹਿਸੂਸ ਕਰਦੀ ਹਾਂ। ਔਰ ਜਿਹੜਾ ਆਈ ਆਲਰੇਡੀ ਨੈਵਰ ਰਿਲੇਟਡ ਟੂ ਹਿੰਦੂਜ਼ ਐਨੀਵੇ, ਮੈਂ ਤਾਂ ਵੈਸੇ ਵੀ ਹਿੰਦੂਆਂ ਨਾਲ ਕਦੇ ਕੋਈ ਆਪਣਾ ਸਾਂਝ ਮਹਿਸੂਸ ਨਹੀਂ ਕੀਤੀ। ਫਿਰ ਉਹਨਾਂ ਕਿਹਾ ਆਈ ਹੋਪ ਯੂ ਵਿਲ ਰੀਡ ਆਊਟ ਮਾਈ ਮੇਲ ਔਨ ਯੋਰ ਸ਼ੋ ਐਂਡ ਨਾਟ ਹੈਜ਼ੀਟੇਟ ਟੂ ਹਾਈਲਾਈਟ ਹਾਊ ਵੀ ਆਰ ਸਿਵਲਾਈਜੇਸ਼ਨਲੀ ਡਿਫਰੈਂਟ ਫਰੋਮ ਐਨੀਵਨ ਐਲਸ। ਅਸੀਂ ਭੈਣ ਜੀ ਤੁਹਾਡੇ ਹੁਕਮ ਦੀ ਤਾਮੀਰ ਕੀਤੀ ਹੈ, ਔਰ ਕਿਉਂਕਿ ਤੁਹਾਡੀ ਇੱਕ ਇੱਕ ਗੱਲ ਹਰ ਲਫ਼ਜ਼ ਦੇ ਵਿੱਚ ਸੱਚਾਈ ਹੈ, ਔਰ ਇਹ ਸਾਡੇ ਇੱਕ ਵੱਡੇ ਤਬਕੇ ਨੂੰ ਸਮਝਣ ਦੀ ਲੋੜ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬਹੁਤ ਹੀ ਵਧੀਆ ਲਿਖਤ ਜਿਹੜੀ ਹੈ ਸਾਡੇ ਦਰਸ਼ਕਾਂ ਦੇ ਰੂਬਰੂ ਕੀਤੀ ਹੈ। ਸੋ ਇਸ ਦੇ ਨਾਲ ਆਪਾਂ ਵਿਊਅਰਸ ਕੋਲੋਂ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।